ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ, ਕੁਝ ਖਾਸ ਖਬਰਾਂ ਨੂੰ ਲੈ ਕੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਟੈਂਟਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਚੱਲਦੇ ਹਾਂ, ਗੱਲ ਕਰਦੇ ਹਾਂ ਕੇਂਦਰੀ ਮੰਤਰੀ ਗਡਕਰੀ ਦੇ ਬਾਰੇ। ਹੁਣੇ ਖਬਰ ਆ ਰਹੀ ਹੈ ਕਿ ਚੋਣ ਰੈਲੀ ਦੇ ਦੌਰਾਨ ਭਾਸ਼ਣ ਦਿੰਦੇ ਹੋਏ ਉਹ ਬੇਹੋਸ਼ ਹੋ ਗਏ। ਕੇਂਦਰੀ ਮੰਤਰੀ ਨਿਤਿਨ ਗਡਕਰੀ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੇਹੋਸ਼ ਹੋ ਗਏ। ਭਾਜਪਾ ਨੇਤਾ ਜਿਵੇਂ ਹੀ ਬੇਹੋਸ਼ ਹੋਏ ਉਹਨਾਂ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਬਾਹਰ ਲੈ ਗਏ। ਕੁਝ ਮਿੰਟਾਂ ਬਾਅਦ ਠੀਕ ਹੋਏ ਤੇ ਆਪਣਾ ਭਾਸ਼ਣ ਇਹਨਾਂ ਨੇ ਦੁਬਾਰਾ ਸ਼ੁਰੂ ਕੀਤਾ। 66 ਸਾਲਾ ਲੀਡਰ ਨੇ ਇੱਕ ਐਕਸ ਤੇ ਪਾਈ ਪੋਸਟ ਦੇ ਵਿੱਚ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਰੈਲੀ ਦੇ ਵਿੱਚ ਗਰਮੀ ਕਾਰਨ ਬੇਚੈਨੀ ਮਹਿਸੂਸ ਕੀਤੀ, ਪਰ ਹੁਣ ਮੈਂ ਪੂਰੀ ਤਰ੍ਹਾਂ ਦੇ ਨਾਲ ਠੀਕ ਹਾਂ ਤੇ ਅਗਲੀ ਰੈਲੀ ਦੇ ਵਿੱਚ ਹਿੱਸਾ ਲੈਣ ਜਾ ਰਿਹਾ। ਸਿਹਤ ਕਿਸੇ ਦੀ ਵੀ ਖਰਾਬ ਹੋ ਸਕਦੀ ਹੈ, ਸਿਹਤ ਕਿਸੇ ਦੀ ਵੀ ਨਾਸਾਜ਼ ਹੋ ਸਕਦੀ ਹੈ, ਪਰ ਤੁਸੀਂ ਦੇਖੋ ਕਿ ਇੱਕ ਪਾਸੇ ਲੀਡਰ ਨੇ ਜਿਨ੍ਹਾਂ ਤੋਂ ਭਾਸ਼ਣ ਵੀ ਨਹੀਂ ਦਿੱਤਾ ਜਾਂਦਾ ਗਰਮੀ ਦੇ ਵਿੱਚ, ਕਿਉਂਕਿ ਉੱਥੇ ਬਹੁਤ ਸਾਰਾ ਪ੍ਰਬੰਧ ਵੀ ਕੀਤਾ ਹੁੰਦਾ ਬਾਵਜੂਦ ਇਸ ਦੇ। ਪਰ ਮਹਾਰਾਸ਼ਟਰ ਦੇ ਵਿੱਚ ਹੀ ਵਿਦਰਭ ਇੱਕ ਇਲਾਕਾ ਹੈ ਜਿੱਥੋਂ ਦੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਉਹ ਇਲਾਕਾ ਪਹਿਲੇ ਨੰਬਰ ਤੇ ਸੀਗਾ। ਵਿਦਰਭ ਜਿਹੜੇ ਲੋਕ 2014-15 ਦੇ ਵਿੱਚ ਕਿਸਾਨੀ ਇਸ਼ੂਜ਼ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਕਿ ਵਿਦਰਭ ਦੇ ਕਿਸਾਨਾਂ ਦੀ ਕੀ ਹਾਲਤ ਸੀ। ਉਹਨਾਂ ਨੇ ਪਾਣੀ ਦੇ ਵਿੱਚ ਇੱਕ ਵਾਰੀ ਖੜ ਕੇ ਪ੍ਰੋਟੈਸਟ ਕੀਤਾ ਸੀਗਾ ਤੇ ਉਹਨਾਂ ਦਾ ਪੈਰਾਂ ਦਾ ਮਾਸ ਤੱਕ ਗਲ ਗਿਆ ਸੀਗਾ, ਇੰਨੀ ਬੁਰੇ ਹਾਲਾਤ ਸੀਗੇ। ਫਿਰ ਮੱਧ ਪ੍ਰਦੇਸ਼ ਦੇ ਵਿੱਚ ਲਾਤੂਰ ਦੇ ਵਿੱਚ ਸੋਕਾ ਪਿਆ, ਉੱਥੋਂ ਦੇ ਕਿਸਾਨਾਂ ਦੀ ਬਹੁਤ ਮਾੜੀ ਹਾਲਤ ਹੋਈ ਸੀ। ਪਰ 2022 ਤੋਂ ਪਹਿਲਾਂ ਕਿਸੇ ਆਗੂ ਨੇ ਜਾਂ ਕਿਸੇ ਵੀ ਸਰਕਾਰ ਨੇ ਇਹਨਾਂ ਚੁਣੌਤੀਆਂ ਨੂੰ, ਇਹਨਾਂ ਦੁਖਾਂਤਾਂ ਨੂੰ ਮੈਂ ਕਹਿ ਸਕਦਾ ਐਡਰੈਸ ਨਹੀਂ ਸੀ ਕੀਤਾ, ਕਿਉਂਕਿ ਪੰਜਾਬ ਵਾਂਗੂ ਕੋਈ ਕਿਸਾਨ ਉੱਠੇ ਨਹੀਂ ਸੀ। ਉੱਧਰ ਹੈਗੀਆਂ ਨੇ ਕੁਝ ਜਥੇਬੰਦੀਆਂ ਵਿਚਾਰੀਆਂ ਆਪਣੇ ਪੱਧਰ ਤੇ ਜ਼ੋਰ ਮਾਰਦੀਆਂ ਨੇ ਕਿਸਾਨ ਜਥੇਬੰਦੀਆਂ, ਪਰ ਉਹਨਾਂ 'ਚੋਂ ਬਹੁਤੀਆਂ ਸਰਕਾਰੀ ਨੇ। ਉਹਨਾਂ ਦੀ ਜਿਹੜੀ ਲੜਨ ਦੀ ਸਮਰੱਥਾ ਹੈ, ਜਿਹੜੀ ਜੂਝਣ ਦੀ ਸਮਰੱਥਾ, ਉਹ ਇਸ ਕਰਕੇ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਉੱਥੇ ਵਿੱਚ ਸਰਕਾਰੀ ਜਿਹੜੇ ਲੋਕ ਨੇ ਉਹ ਪਲਾਂਟ ਕਰ ਦਿੱਤੇ ਗਏ ਨੇ। ਪੰਜਾਬ ਦੀਆਂ, ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਇਸ ਪਾਸੇ ਤੋਂ ਥੋੜ੍ਹੀਆਂ ਜਿਹੀਆਂ ਸੁਹਿਰਦ ਹੈ ਕਿ ਇੱਥੇ ਸਰਕਾਰੀ ਬੋਲੀ ਬੋਲਣ ਵਾਲਾ ਬੰਦਾ 5 ਮਿੰਟ ਵੀ ਨਹੀਂ ਖੜ ਸਕਦਾ। ਉੱਥੇ ਸਰਕਾਰੀ ਬੋਲੀ ਬੋਲਣ ਵਾਲੇ ਲੋਕ ਸਟੇਜਾਂ ਤੋਂ ਸੰਬੋਧਨ ਕਰਦੇ ਨੇ। ਇੱਕ ਪਾਸੇ ਸਰਕਾਰ ਨਾਲ ਹੁੰਦੇ ਆ, ਸਰਕਾਰ ਨਾਲ ਹਮ ਮਸ਼ਵਰਾ, ਸਰਕਾਰ ਦੇ ਨਾਲ ਹਮ ਖਿਆਲੀ, ਤੇ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਆ ਉਹਨਾਂ ਨੂੰ ਲੀਡ ਕਰਦੇ ਆ, ਪ੍ਰੋਟੈਸਟਾਂ ਦੇ ਵਿੱਚ ਜਾ ਕੇ ਸੰਬੋਧਨ ਕਰਦੇ ਆ। ਤੇ ਇਸ ਕਰਕੇ ਇਹਨਾਂ ਦੀ, ਚਾਹੇ ਉਹ ਲਾਤੂਰ ਦਾ ਸੋਕਾ ਸੀ, ਚਾਹੇ ਉਹ ਵਿਦਰਭ ਦੇ ਕਿਸਾਨ ਸੀਗੇ, ਉਹ ਬੇਸ਼ੱਕ ਦੁਖੀ ਬਹੁਤ ਸੀ, ਉਹਨਾਂ ਦਾ ਦੁਖਾਂਤ ਛੋਟਾ ਨਹੀਂ ਸੀ, ਪਰ ਉਹ ਦੇਸ਼ ਪੱਧਰ ਦੀ ਕੋਈ ਮੁਹਿੰਮ ਨਾ ਸਿਰ ਸਕੇ। ਤਾਮਿਲਨਾਡੂ ਦੇ ਕਿਸਾਨ ਤੁਸੀਂ ਦੇਖੋ ਕਿ ਆਪਣੇ ਜਿਹੜੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸੀ, ਉਹਨਾਂ ਦੀਆਂ ਖੋਪੜੀਆਂ ਤੱਕ ਗਲਾਂ ਦੇ ਵਿੱਚ ਪਾ ਕੇ ਉਹਨਾਂ ਨੇ ਜੰਤਰ ਮੰਤਰ ਤੇ ਪ੍ਰੋਟੈਸਟ ਕੀਤਾ ਸੀਗਾ। ਉਹਨਾਂ ਨੇ ਉੱਥੇ ਬਹਿ ਕੇ ਕੀੜੇ ਮਕੌੜੇ ਤੱਕ ਖਾਧੇ, ਪਰ ਕਿਸੇ ਮੀਡੀਆ ਨੇ, ਕਿਸੇ ਵੀ ਹੋਰ ਅਦਾਰੇ ਨੇ ਜਾਂ ਕਿਸੇ ਕਲਾਕਾਰ ਨੇ ਜਾਂ ਕਿਸੇ ਖਿਡਾਰੀ ਨੇ ਉਹਨਾਂ ਦੇ ਪ੍ਰੋਟੈਸਟ ਨੂੰ ਸੰਬੋਧਨ ਹੀ ਨਹੀਂ ਕੀਤਾ, ਉਹਨਾਂ ਦੇ ਪ੍ਰੋਟੈਸਟ ਨੂੰ ਐਡਰੈਸ ਹੀ ਨਹੀਂ ਕੀਤਾ, ਉਹਨਾਂ ਦੇ ਪ੍ਰੋਟੈਸਟ ਨੂੰ ਇਹ ਨਹੀਂ ਮੰਨਿਆ ਕਿ ਉਹ ਲੋਕ ਪ੍ਰੋਟੈਸਟ ਕਰ ਰਹੇ ਨੇ। ਪਰ ਜਦੋਂ ਪੰਜਾਬ ਦਾ ਕਿਸਾਨ ਉੱਠਿਆ, ਜਦੋਂ ਹਰਿਆਣੇ ਦਾ ਕਿਸਾਨ ਉੱਠਿਆ, ਜਦੋਂ ਰਾਜਸਥਾਨ ਦਾ ਕੁਝ ਹਿੱਸਾ ਉੱਠਿਆ, ਤਾਂ ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਕਿਸਾਨੀ ਜਿਹੜੀ ਆ ਉਹਦੀ ਦੁਰਦਸ਼ਾ ਬਹੁਤ ਜ਼ਿਆਦਾ ਮਾੜੀ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 3 ਖੇਤੀ ਕਾਨੂੰਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੇ ਦੇਸ਼ ਭਰ ਨੂੰ ਐਜੂਕੇਟ ਕੀਤਾ, ਦੱਸਿਆ ਲੋਕਾਂ ਨੂੰ ਕਿ ਕਿਸਾਨੀ ਦੇ ਇਹਨਾਂ ਬਿੱਲਾਂ ਕਰਕੇ ਤੁਹਾਡਾ ਕੀ ਨੁਕਸਾਨ ਹੋਊਗਾ। ਹੋਰ ਤਾਂ ਹੋਰ ਜਿਹੜਾ ਖਪਤਕਾਰ ਹੈ, ਜਿਹੜਾ ਗਾਹਕ ਹੈ, ਉਹਦਾ ਵੀ ਬਹੁਤ ਤਗੜਾ ਨੁਕਸਾਨ ਹੋਣਾ ਸੀਗਾ। ਲੋਕਾਂ ਨੂੰ ਸਮਝਾਇਆ ਗਿਆ, ਬਾਅਦ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ
ਕਿ ਕਿਵੇਂ ਇਹ ਜਿਹੜਾ ਕਾਰਪੋਰੇਟ ਆ ਜੇਕਰ ਸਾਡੀ ਕਿਸਾਨੀ ਨੂੰ ਨਿਗਲ ਗਿਆ, ਜੇਕਰ ਸਾਡੀਆਂ ਜ਼ਮੀਨਾਂ ਨੂੰ ਨਿਗਲ ਗਿਆ ਤੇ ਹਾਲ ਕੀ ਹੋਣਾ। ਬੇਸ਼ੱਕ ਆਪਾਂ ਗੱਲਬਾਤ ਚੱਲੀ ਸੀ ਕੇਂਦਰੀ ਗ੍ਰਹਿ ਮੰਤਰੀ ਦੇ ਬੇਹੋਸ਼ ਹੋਣ ਤੋਂ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਿਹਤ ਕਿਸੇ ਦੀ ਵੀ ਨਾਸਾਜ਼ ਹੋ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰ ਤੁਸੀਂ ਸੋਚ ਕੇ ਦੇਖੋ ਕਿ ਜਿੱਥੇ ਕੂਲਰਾਂ ਦੇ ਵਿੱਚ ਵੀ, ਜਿੱਥੇ ਪੱਖੇ ਜਿਹੜੇ ਨੇ ਉਹ ਫੁਹਾਰੇ ਸਿੱਟ ਰਹੇ ਨੇ, ਮਿੰਨੀ ਮਿੰਨੀ ਭੂਰ ਤੁਹਾਡੇ ਤੇ ਸਿੱਟ ਰਹੇ ਨੇ, ਤੁਸੀਂ ਉਸ ਗਰਮੀ ਦੇ ਵਿੱਚ ਖੜ ਕੇ ਸੰਬੋਧਨ ਵੀ ਨਹੀਂ ਕਰ ਸਕਦੇ। ਤੇ ਉਸ ਗਰਮੀ ਦੇ ਵਿੱਚ ਖੜ ਕੇ ਕਿਸਾਨ ਵਿਚਾਰਾ ਆਪਦੇ ਖੇਤ ਦੇ ਵਿੱਚ ਕੰਮ ਕਰਦਾ, ਉਹਨੂੰ ਪ੍ਰੋਟੈਸਟ ਕਰਨਾ ਪੈਂਦਾ, ਤੱਤੀਆਂ ਸੜਕਾਂ ਤੇ ਬਹਿਣਾ ਪੈਂਦਾ, ਉਹਨੂੰ ਮੀਂਹਾਂ ਦੇ ਵਿੱਚ, ਠੰਡ ਦੇ ਵਿੱਚ, ਆਪਣੇ ਹੱਡ ਚੀਰਵੀਂ ਠੰਡ ਦੇ ਵਿੱਚ ਉਹਨੂੰ ਆਪਣਾ ਸਰੀਰ ਬਾਹਰ ਰੱਖ ਕੇ, ਆਪਣਾ ਹੱਡਾਂ ਦੇ ਵਿੱਚੋਂ ਠੰਡ, ਉਹ ਜਿਹੜਾ ਕੋਰਾ ਜਦੋਂ ਆਪਾਂ ਹੀਟਾਂ ਦੇ ਵਿੱਚ ਬੈਠੇ ਹੁੰਦੇ ਹਾਂ, ਉਦੋਂ ਉਹਦੇ ਸਿਰ ਉੱਤੋਂ, ਤਨ ਉੱਤੋਂ ਵਰਦਾ ਜਦੋਂ ਉਹ ਵਿਚਾਰਾ ਪ੍ਰੋਟੈਸਟ ਕਰਦਾ। ਇਹ ਇਕੱਲਾ ਕਿਸਾਨ ਨਹੀਂ ਗਾ, ਛੋਟਾ ਵਪਾਰੀ ਵੀ, ਮਜ਼ਦੂਰ ਭਰਾ ਵੀ ਸਾਡੇ ਜਿਹੜੇ ਨਾਲ ਨੇ, ਦਲਿਤ ਭਰਾ ਵੀ, ਉਹ ਵੀ ਨਾਲ ਕਿਸਾਨੀ ਦੇ ਨਾਲ ਮੋਢਾ ਜੋੜ ਕੇ ਮੋਢਾ ਖੜਦੇ ਨੇ। ਪਰ ਅਸਲ ਦੇ ਵਿੱਚ ਹੁਣ ਲੋਕਾਂ ਨੂੰ ਮਹਿਸੂਸ ਹੋਇਆ ਕਿ ਵਾਕਈ ਕਿਸਾਨੀ ਦਾ ਜਿਹੜਾ ਦਰਦ ਆ ਉਹ ਹੈ। ਤੇ ਇਹ ਜਿਹੜੀ ਇਹਦੀ ਮਿਸਾਲ ਹੈ ਹਿਮਾਚਲ ਲੋਕ ਸਭਾ, ਹਿਮਾਚਲ ਵਿਧਾਨ ਸਭਾ ਚੋਣਾਂ, ਹਿਮਾਚਲ ਪ੍ਰਦੇਸ਼ ਦੀਆਂ। ਹਿਮਾਚਲੀ ਬਹੁਤ ਤਕੜੇ ਭਗਤ ਨੇ ਮੋਦੀ ਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਕਿਸੇ ਵੀ ਪਹਾੜੀ ਬੰਦੇ ਕੋਲੇ ਗੱਲ ਕਰਕੇ ਦੇਖ ਲਓ, ਉਹ RSS ਤੇ ਮੋਦੀ ਦੇ ਵਿਰੁੱਧ ਇੱਕ ਗੱਲ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨੂੰ ਲੱਗੂਗਾ ਕਿ ਸ਼ਾਇਦ ਉਹਨੂੰ ਗਾਲ ਕੱਢ ਦਿੱਤੀ ਗਈ ਹੈ, ਉਹ ਇੰਨਾ ਤਕੜਾ ਸਮਰਥਕ ਹੈ। ਪਰ ਜਦੋਂ ਕਿਸਾਨਾਂ ਨੇ ਦੱਸਿਆ, ਐਜੂਕੇਟ ਕੀਤਾ ਕਿ ਬਈ ਆਹ ਬਿੱਲ ਤੁਹਾਡੇ ਲਈ ਮਾਰੂ ਨੇ, ਤਾਂ ਉਹਨਾਂ ਦੇ ਸਭ ਤੋਂ ਪਹਿਲਾਂ ਇੰਪਲੀਮੈਂਟ ਹੋਏ। ਆਪਾਂ ਅੱਗੇ ਵੀ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਸੇਬ ਦਾ ਜਦੋਂ ਭਾਅ, ਜਦੋਂ ਖੁੱਲੀ ਮੰਡੀ ਦੇ ਵਿੱਚ, ਜਦੋਂ ਉੱਥੇ ਅਦਾਨੀ ਨਹੀਂ ਸੀਗਾ, ਤਾਂ ਉਦੋਂ ਉਹਨਾਂ ਦਾ ਸੇਬ ਉਹੀ 30-40 ਰੁਪਏ ਵਿਕਦਾ ਸੀਗਾ ਕਿਲੋ, ਜਾਂ ਥੋਕ ਦੇ ਵਿੱਚ ਉਹ 20-25 ਵੀ ਵੇਚ ਦਿੰਦੇ ਸੀ, ਜਿਹੜਾ ਮਾਰਕੀਟ ਦੇ ਵਿੱਚ ਗਾਹਕ ਨੂੰ ਵੀ 60-70 ਰੁਪਏ ਮਿਲ ਜਾਂਦਾ ਸੀ। ਟਰਾਂਸਪੋਰਟੇਸ਼ਨ ਦਾ ਖਰਚਾ ਪਾ ਲਓ, ਕੋਈ ਮੰਡੀਆਂ ਦਾ ਖਰਚਾ ਪਾ ਲਓ, ਚਲੋ ਉਹ ਤਾਂ ਇੰਨਾ ਕੁ ਮਾਰਜਨ ਤਾਂ ਵਪਾਰ ਦੇ ਵਿੱਚ ਚੱਲਦਾ। ਪਰ ਜਦੋਂ ਉੱਥੇ ਅਡਾਨੀ ਐਂਟਰ ਹੋ ਗਿਆ, ਉਹਨੇ ਪਹਿਲੇ ਸਾਲ ਭਾਅ ਦਿੱਤਾ ਉਹਨਾਂ ਨੂੰ 15 ਦੀ ਬਜਾਏ 25 ਰੁਪਏ, 22 ਰੁਪਏ। ਲੋਕ ਕਹਿੰਦੇ ਆ ਤਾਂ ਕੰਮ ਹੀ ਬਹੁਤ ਵਧੀਆ। ਪਰ ਜਦੋਂ ਉੱਥੋਂ ਪੈਕਿੰਗ ਹੋ ਗਈ, ਸਾਰਾ ਸੇਬ ਉਹਨਾਂ ਦਾ ਲੈ ਲਿਆ ਗਿਆ। ਬਾਅਦ ਦੇ ਵਿੱਚ ਉਹ ਸੇਬ ਮਿਲਿਆ ਲੋਕਾਂ ਨੂੰ ਇਸ 100 ਸਵਾ ਕੁ ਸੌ ਰੁਪਏ। ਪਰ ਜਦੋਂ ਅਗਲਾ ਸੀਜ਼ਨ ਆਇਆ, ਉਹਨਾਂ ਨੇ ਇਸ ਲਾਲਚ ਦੇ ਵਿੱਚ ਕਹਿ ਲਓ, ਆਪਣਾ ਜਿਹੜਾ ਮੰਡੀਕਰਨ ਸਿਸਟਮ ਸੀ ਉਹਦੀ ਪਰਵਾਹ ਨਾ ਕੀਤੀ। ਅਗਲਾ ਸੇਬ ਆਇਆ ਤੇ ਪਹਿਲਾਂ ਤਾਂ ਉਹਨਾਂ ਨੇ ਸੇਬ ਦੀ ਜਿਹੜੀ ਮਾਰਕਿੰਗ ਆ ਜਾਂ ਵਰਗੀਕਰਨ ਆ ਉਹ ਸ਼ੁਰੂ ਕੀਤਾ ਕਿ ਇਹੋ ਜਿਹਾ ਸੇਬ ਚਾਹੀਦਾ, ਉਹ ਅਸੀਂ ਲਾਂਗੇ, ਪਰ ਲਾਂਗੇ 20 ਰੁਪਏ, 5 ਰੁਪਏ ਜਾਂ 3-4 ਰੁਪਏ ਜਾਂ 10 ਰੁਪਏ ਉਹਨਾਂ ਨੇ ਰੇਟ ਫੇਰ ਘਟਾਤਾ। ਜਦੋਂ ਅਗਲੀ ਵਾਰੀ ਤੀਜਾ ਸੀਜ਼ਨ ਆਇਆ ਤੇ ਉਹਨਾਂ ਨੇ ਰੇਟ ਕਰਤਾ 10 ਰੁਪਏ। ਵੇਚਣਾ ਤਾਂ ਵੇਚੋ, ਨਹੀਂ ਆਪਦਾ ਘਰੇ ਰੱਖੋ। ਹੁਣ ਕਿਸਾਨ ਨੇ ਫਸਲ ਤਾਂ ਵੇਚਣੀ ਸੀਗੀ। ਜਦੋਂ ਉਹ 10 ਰੁਪਏ ਵਿਕਿਆ ਤੇ ਲੋਕਾਂ ਨੂੰ ਮਿਲਿਆ ਉਹ ਮਾਰਕੀਟ ਦੇ ਵਿੱਚ 150 ਰੁਪਏ ਕਿਲੋ, ਲੋਕਾਂ ਨੂੰ ਪਤਾ ਲੱਗ ਗਿਆ। ਲੋਕਾਂ ਦੀ ਜਿਹੜੀ ਕੁਛ ਭਗਤ ਸੀਗੇ, ਉਹਨਾਂ ਦੀ ਅਕਲ ਆ ਟਿਕਾਣੇ ਗਈ। ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਇਹ ਤਾਂ ਜਿਹੜੇ ਕਾਰਪੋਰੇਟਸ ਨੇ ਇਹ ਸਾਨੂੰ ਨਿਗਲ ਜਾਣਗੇ। ਸਿੱਟੇ ਵਜੋਂ ਜਦੋਂ ਚੋਣਾਂ ਹੋਈਆਂ ਤੇ ਉਹਨਾਂ ਨੇ ਸਰਕਾਰ ਬਦਲਤੀ। ਭਗਤਾਂ ਨੇ ਵਿਧਾਨ ਸਭਾ ਦੇ ਵਿੱਚ ਕਾਂਗਰਸ ਚੁਣ ਲਈ ਉਹਨਾਂ ਨੇ। ਆਮ ਆਦਮੀ ਪਾਰਟੀ ਨੂੰ ਤਾਂ ਉੱਥੇ ਵੋਟਾਂ ਨਹੀਂ ਸੀ ਪਈਆਂ। ਗੁਜਰਾਤ ਦੇ ਨਾਲ ਇਲੈਕਸ਼ਨ ਹੋਇਆ ਸੀ ਹਿਮਾਚਲ ਪ੍ਰਦੇਸ਼ ਦਾ, ਤਾਂ ਰਿਐਕਸ਼ਨ ਸੀਗਾ। ਹੁਣ ਉੱਥੇ ਉਹ ਬੀਬੀ ਜਿਹੜੀ ਕਿਸਾਨਾਂ ਦੇ ਵਿਰੁੱਧ ਅਕਸਰ ਹੀ ਬੋਲਦੀ ਰਹਿੰਦੀ ਸੀਗੀ, ਕੰਗਣਾ ਰਣੌਤ, ਦਲਜੀਤ ਦੇ ਵਿਰੁੱਧ, ਰਣਜੀਤ ਬਾਵਾ ਦੇ ਵਿਰੁੱਧ, ਹੁਣ ਉੱਥੇ ਮੰਡੀ ਤੋਂ ਚੋਣ ਲੜ ਰਹੀ ਆ ਉਹ। ਦੱਸਦੇ ਆ ਕਿ ਉਹਦੀਆਂ ਰੈਲੀਆਂ 'ਚ ਇਕੱਠ ਚੰਗਾ ਹੋ ਜਾਂਦਾ, ਕਿਉਂਕਿ ਬੀਬੀ ਜਦੋਂ ਰਾਮ ਮੰਦਿਰ ਦਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਸੀਗਾ, ਸਮਾਗਮ ਸੀਗਾ, ਧਾਰਮਿਕ ਸਮਾਗਮ, ਉੱਥੇ ਪਹੁੰਚੀ ਸੀ ਤੇ ਉਸ ਮਾਮਲੇ ਨੂੰ ਉਹਨੇ ਧਾਰਮਿਕ ਤੌਰ ਤੇ ਚੰਗੀ ਤਰ੍ਹਾਂ ਕੈਸ਼ ਕੀਤਾ। ਹਿਮਾਚਲ ਦੇ ਵਿੱਚ ਬਹੁ ਗਿਣਤੀ ਜਿਹੜੀ ਵਸੋਂ ਆ ਉਹ ਹਿੰਦੂ ਧਰਮ ਤੋਂ ਆ, ਤੇ ਉਹਨਾਂ ਨੂੰ ਲੱਗਿਆ ਕਿ ਇਹ ਬੀਬੀ ਸਾਡੀ ਆਵਾਜ਼ ਚੰਗੀ ਤਰ੍ਹਾਂ ਚੁੱਕ ਸਕਦੀ ਹੈ। ਬਿਥਵੀਆਂ ਮਾਰ ਰਹੀ ਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ। ਉਹਦੀ ਰੈਲੀ ਦੀਆਂ ਸਪੀਚਾਂ ਸੁਣ ਕੇ ਦੇਖੋ, ਉਹਦੇ ਤੇ ਮੀਮ ਬਣ ਰਹੇ ਨੇ। ਉਹਨੂੰ ਪਤਾ ਨਹੀਂ ਲੱਗਦਾ ਮੈਂ ਗੱਲ ਸ਼ੁਰੂ ਕਿੱਥੇ ਕਰਾਂ ਤੇ ਖਤਮ ਕਿੱਥੇ ਕਰਾਂ। ਇੱਕ ਵਾਰੀ ਤਾਂ ਉਹ ਰਮਾਇਣ ਤੇ ਟਿੱਪਣੀ ਕਰ ਬੈਠੀ, ਬਾਅਦ ਦੇ ਵਿੱਚ ਉਹਨੂੰ ਉਸ ਟਿੱਪਣੀ ਦੇ ਵਿੱਚੋਂ ਨਿਕਲਣਾ ਹੀ ਔਖਾ ਹੋ ਗਿਆ। ਮਤਲਬ ਕਈ ਵਾਰੀ ਆਪਾਂ ਦੇਖਦੇ ਨਾ ਕਿ ਸ਼ਬਦੀ ਮਾਮਲਿਆਂ ਦੇ ਵਿੱਚ ਬੰਦਾ ਉਲਝ ਜਾਂਦਾ ਹੈ, ਪਰ ਉਲਝਦਾ ਉਹ ਬੰਦਾ ਜਿਹੜਾ ਅਨਾੜੀ ਹੁੰਦਾ, ਜਿਹੜਾ ਚੀਜ਼ਾਂ ਨੂੰ ਬੜੀ ਕਾਹਲ ਦੇ ਨਾਲ ਕੈਸ਼ ਕਰਨੀਆਂ ਚਾਹੁੰਦਾ ਹੈ। ਪਰ ਜਦੋਂ ਤੁਸੀਂ ਸਟੱਡੀ ਕਰਕੇ ਨਿਕਲਦੇ ਆ, ਜਦੋਂ ਤੁਸੀਂ ਉਹਨਾਂ ਚੀਜ਼ਾਂ ਦੇ ਬਾਰੇ ਬਕਾਇਦਾ ਤੁਹਾਡੀ ਮੈਂਟਲੀ ਤੌਰ ਤੇ, ਮਾਨਸਿਕ ਤੌਰ ਤੇ ਤੁਸੀਂ ਪ੍ਰਿਪੇਅਰ ਹੁੰਦੇ ਆ, ਤੁਹਾਡਾ ਥੌਟ ਪ੍ਰੋਸੈਸ ਕਲੀਅਰ ਹੁੰਦਾ, ਫਿਰ ਮਜ਼ਾਲ ਨਹੀਂ ਤੁਸੀਂ ਉਹਨਾਂ ਗੱਲਾਂ ਦੇ ਵਿੱਚ ਉਲਝੋ। ਖੈਰ, ਗੜਕਰੀ ਸਾਹਿਬ ਤੋਂ ਆਪਾਂ ਕਿਸਾਨੀ ਤੇ ਗਏ, ਕਿਸਾਨੀ ਤੋਂ ਆਪਾਂ ਕੇਂਦਰੀ ਬਿੱਲਾਂ ਤੇ ਗਏ, ਤੇ ਬਿੱਲਾਂ ਤੋਂ ਫਿਰ ਆਪਾਂ ਮੰਡੀ ਦੇ ਵਿੱਚ ਬੀਬੀ ਦੇ ਚੋਣ ਪ੍ਰਚਾਰ ਤੇ ਚਲੇ ਗਏ। ਅਗਲੀ ਖਬਰ ਦੇ ਵੱਲ ਵੱਧਦੇ ਆ, ਨਸ਼ਾ ਤਸਕਰੀ। ਆਪਾਂ ਅਕਸਰ ਹੀ ਇਹ ਗੱਲ ਕਹਿੰਦੇ ਆ, ਕੁਝ ਸਖਤ ਲਫ਼ਜ਼ ਵਰਤ ਜਾਂਦੇ ਆ, ਕਿਉਂਕਿ ਕਈ ਵਾਰੀ ਤੁਹਾਨੂੰ ਗੁੱਸਾ ਵੀ ਆਉਂਦਾ ਹੈ। ਸਾਡੇ ਮਹਿਕਮਿਆਂ ਦੇ ਵਿੱਚ, ਖਾਸ ਕਰਕੇ ਪੁਲਿਸ ਦੇ ਵਿੱਚ ਜਾਂ ਸਾਡੇ ਤੰਤਰ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ, ਜਿਹੜੀਆਂ ਇਸ ਸਿਸਟਮ ਨੂੰ ਸਿਉਂਕ ਵਾਂਗ ਲੱਗੀਆਂ ਨੇ ਤੇ ਖਾ ਰਹੀਆਂ ਨੇ। ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਨਸ਼ਾ ਤਸਕਰੀ ਦੇ ਕਰੀਬ 4 ਸਾਲ ਪੁਰਾਣੇ ਕੇਸ ਦਾ ਇੱਕ ਨਿਬੇੜਾ ਕਰਦਿਆਂ
ਪੰਜਾਬ ਪੁਲਿਸ ਦੇ ਇੱਕ ਸੇਵਾ ਮੁਕਤ ਡੀਐਸਪੀ ਹਕੀਕਤ ਰਾਏ ਸਣੇ 3 ਦੋਸ਼ੀਆਂ ਸਵਰਨ ਸਿੰਘ, ਬਿਕਰਮਨਾਥ ਨੂੰ 12-12 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪਤਾ ਲੱਗਿਆ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਵੱਲੋਂ ਸਾਲ 2018 ਦੇ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਸਵਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਸੇਵਾ ਮੁਕਤ ਡੀਐਸਪੀ ਹਕੀਕਤ ਰਾਏ ਅਤੇ ਬਿਕਰਮਨਾਥ ਨੂੰ ਵੀ ਨਾਮਜ਼ਦ ਕੀਤਾ ਗਿਆ। ਐਸਟੀਐਫ ਨੇ ਉਕਤ ਵਿਅਕਤੀਆਂ ਕੋਲੋਂ 15 ਕਿਲੋ ਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਅਤੇ ਇਸ ਸੰਬੰਧੀ ਮੁਹਾਲੀ ਸਥਿਤ ਐਸਟੀਐਫ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦਾ ਨਿਬੇੜਾ ਕਰਦਿਆਂ ਅਦਾਲਤ ਨੇ ਪੰਜਾਬ ਪੁਲਿਸ ਦੇ ਇੱਕ ਸੇਵਾ ਮੁਕਤ ਡੀਐਸਪੀ ਹਕੀਕਤ ਰਾਏ ਸਣੇ ਸਵਰਨ ਸਿੰਘ ਤੇ ਬਿਕਰਮਨਾਥ ਨੂੰ 12-12 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਆਪਾਂ ਲੰਘੇ ਦਿਨੀ ਇੱਕ ਪ੍ਰੋਗਰਾਮ ਦੇ ਵਿੱਚ ਇਸ ਗੱਲ ਤੇ ਚਰਚਾ ਕੀਤੀ ਸੀ ਦੀਪਕ ਸ਼ਰਮਾ ਜੀ ਦੇ ਨਾਲ ਕਿ ਪੰਜਾਬ ਪੁਲਿਸ ਹਿਮਾਚਲ ਪ੍ਰਦੇਸ਼ ਪੁਲਿਸ ਕੋਲ ਜਾਏਗੀ ਤੇ ਉੱਥੋਂ ਸਿੱਖੇਗੀ ਕਿ ਕਿਵੇਂ ਚਿੱਟਾ ਰੋਕੀਦਾ। ਕਮਾਲ ਦੀ ਗੱਲ ਹੈ ਕਿ ਇੱਕ ਫੋਰਸ ਦੂਜੀ ਫੋਰਸ ਤੋਂ ਸਿੱਖ ਰਹੀ, ਜਦਕਿ ਜੇ ਰਿਸੋਰਸਸ ਵਾਈਜ਼ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਕੋਲੇ ਰਿਸੋਰਸਸ ਦੀ ਕੋਈ ਕਮੀ ਨਹੀਂ ਹੈ। ਪੰਜਾਬ ਪੁਲਿਸ ਕੋਲੇ ਕੋਈ ਇਹ ਨਹੀਂ ਹੈ ਕਿ ਉਹਦੇ ਕੋਲੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਪੁਲਿਸ ਆ ਉਹ ਜ਼ਿਆਦਾ ਸਮਰੱਥ ਹੈ ਇਹਨਾਂ ਮਾਮਲਿਆਂ ਦੇ ਵਿੱਚ, ਕ੍ਰਾਈਮ ਨਾਲ ਸਿੱਝਣ ਦੇ ਵਿੱਚ, ਤੇ ਜਿਹੜੀ ਪੰਜਾਬ ਪੁਲਿਸ ਆ ਉਹਨੂੰ ਘੱਟ ਸਮਰੱਥ ਆ ਉਹਦੇ ਵਿੱਚ। ਅਜਿਹਾ ਨਹੀਂ ਹੈ, ਪਰ ਤੁਸੀਂ ਦੇਖੋ ਕਿ ਹੁਣ ਉਹਦੇ ਕੋਲੋਂ ਕਲਾਸਾਂ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਜਦ ਕਿ ਅਸਲ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਹੀ ਅਜਿਹੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਨਸ਼ਾ ਤਸਕਰੀ ਨੂੰ ਹੁਲਾਰਾ ਦਿੰਦੀਆਂ ਨੇ। ਤੁਹਾਨੂੰ ਯਾਦ ਹੋਣਾ 5-6 ਕੇਸ ਉਂਗਲਾਂ ਤੇ ਰਟੇ ਹੋਏ ਨੇ ਮੇਰੇ। ਇੱਕ ਤਾਂ ਮਾਨਸਾ ਜੇਲ੍ਹ ਦੇ ਵਿੱਚ ਇੱਕ ਬੰਦਾ ਰਿਹਾ ਹੋ ਕੇ ਆਇਆ ਸੀ ਤੇ ਉਹ ਕਹਿੰਦਾ ਸੀਗਾ ਕਿ ਜੇਲ੍ਹ ਦੇ ਵਿੱਚ ਤੁਸੀਂ ਕੋਈ ਵੀ ਬੈਰਕ ਲੈ ਸਕਦੇ ਆ, ਤੁਹਾਨੂੰ ਫੈਸਿਲੀਟੇਟ ਕੀਤਾ ਜਾ ਸਕਦਾ, ਤੁਸੀਂ ਉੱਥੇ ਕੋਈ ਵੀ ਨਸ਼ਾ ਖਰੀਦ ਸਕਦੇ ਆ, ਉਹਦਾ ਪੂਰਾ ਪ੍ਰਬੰਧ ਹੈ। ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ 43,000 ਕਾਲਸ ਹੋਈਆਂ ਸੀਗੀਆਂ, 43,000 ਕਾਲਸ, 1.25 ਕਰੋੜ ਰੁਪਏ ਦਾ ਲੈਣ ਦੇਣ ਹੋਇਆ। ਔਰ ਕਮਾਲ ਦੀ ਗੱਲ ਹੈ ਕਿ ਸਾਡੇ ਪੁਲਿਸ ਤੰਤਰ ਨੂੰ ਪਤਾ ਹੀ ਨਹੀਂ ਲੱਗਿਆ। ਇੱਥੋਂ ਦਾ ਹੀ ਇੱਕ ਡੀਐਸਪੀ ਜਿਹੜਾ ਬਾਅਦ ਦੇ ਵਿੱਚ ਖੁਦ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਵਿੱਚ ਫੜਿਆ ਗਿਆ, ਉਹਨੇ ਆਪਣੀ ਫੋਰਸ ਤੇ ਇਲਜ਼ਾਮ ਲਾਇਆ ਕਿ ਬਈ ਸਾਡੀ ਫੋਰਸ ਦੇ ਵਿੱਚ ਕੁਝ ਅਜਿਹੇ ਬੰਦੇ ਨੇ, ਜਦੋਂ ਅਸੀਂ ਕਿਤੇ ਛਾਪੇਮਾਰੀ ਕਰਦੇ ਹਾਂ, ਜਦੋਂ ਅਸੀਂ ਕਿਤੇ ਜਾਂਦੇ ਹਾਂ ਤਾਂ ਉਹ ਬੰਦੇ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਨੇ, ਤਸਕਰਾਂ ਨੂੰ ਸਿੱਟੇ ਵਜੋਂ ਆਪਣਾ ਸਮਾਨ ਲੁਕੋ ਦਿੰਦੇ ਨੇ, ਭੱਜ ਜਾਂਦੇ ਨੇ, ਸਾਡੀ ਪਕੜ ਦੇ ਵਿੱਚ ਨਹੀਂ ਆਉਂਦੇ। ਬਾਅਦ ਦੇ ਵਿੱਚ ਇਸੇ ਬੰਦੇ ਨੂੰ ਫਸਾ ਦਿੱਤਾ ਗਿਆ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਵਿੱਚ। ਹੁਣ ਇਲਜ਼ਾਮ ਇਹ ਲੱਗਦੇ ਨੇ ਕਿ ਬਈ ਇਹ ਬੰਦਾ ਚੰਗਾ ਬਣਨਾ ਚਾਹੁੰਦਾ ਸੀ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ, ਜਦਕਿ ਆਪ ਖੁਦ ਇਸ ਮਾਮਲੇ ਦੇ ਵਿੱਚ ਇਨਵੋਲਵ ਸੀਗਾ। ਕਈ ਵਾਰੀ ਇਹ ਦੂਜੀ ਥਿਊਰੀ ਇਹ ਵੀ ਸੁਣੀ ਦੀ ਹੈ, ਜਦੋਂ ਫਿਰੋਜ਼ਪੁਰ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਕੁਛ ਉੱਥੇ ਵੀ ਤੁਹਾਡੇ ਸੋਰਸਸ ਹੁੰਦੇ ਨੇ, ਤੁਹਾਡੇ ਕੁਛ ਨਾਲ ਪੁਰਾਣੇ ਸੰਗੀ ਸਾਥੀ ਕੰਮ ਕਰਦੇ ਹੁੰਦੇ ਨੇ, ਤਾਂ ਉਹਨਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਇਨਵੋਲਵ ਹੋਵੇ, ਪਰ ਇਹ ਵੀ ਤਾਂ ਹੋ ਸਕਦਾ ਕਿ ਇਹ ਬੰਦਾ ਐਕਸਪੋਜ਼ ਕਰਨਾ ਚਾਹੁੰਦਾ ਹੋਵੇ ਪੂਰੇ ਸਿਸਟਮ ਨੂੰ, ਪਰ ਉਸ ਸਿਸਟਮ ਨੇ ਇਹਨੂੰ ਵਲੇਟੇ ਦੇ ਵਿੱਚ ਲੈ ਲਿਆ ਹੋਵੇ। ਪਰ ਜਿਹੜੇ ਦੋਸ਼ਾਂ ਦੇ ਤਹਿਤ ਉਹ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹਨਾਂ ਦੋਸ਼ਾਂ ਦੇ ਵਿੱਚ ਉਸ ਮਾਮਲੇ ਦੇ ਵਿੱਚ ਪੁਖਤਾ ਸਬੂਤ ਸੀਗੇ। ਸੋ ਜਿਹੜੀ ਥਿਊਰੀ ਇਹ ਚਲਾਈ ਗਈ ਸੀਗੀ ਕਿ ਇਸ ਬੰਦੇ ਦੇ ਉੱਤੇ ਲੱਗੇ ਦੋਸ਼ ਬੇਬੁਨਿਆਦ ਨੇ, ਉਹ ਆਪਣੇ ਆਪ ਹੀ ਮਨਫੀ ਹੋ ਜਾਂਦੀ ਹੈ, ਆਪਣੇ ਆਪ ਹੀ ਉਹ ਖਤਮ ਹੋ ਜਾਂਦੀ ਹੈ। ਖੈਰ, ਉਸ ਤੋਂ ਬਾਅਦ ਇੰਦਰਜੀਤ ਲਾ ਲਓ ਤੁਸੀਂ, ਇੰਦਰਜੀਤ ਦੇ ਘਰੋਂ ਤਾਂ ਇੰਨਾ ਚਿੱਟਾ ਮਿਲਿਆ, AK-47 ਦੀ ਇੱਕ ਗਨ ਮਿਲੀ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇੱਕ ਜਿਹੜਾ ਫਰਾਰ ਆਈਜੀ ਹੈ, ਉਹ ਉਸ ਮਾਮਲੇ ਦੇ ਵਿੱਚ ਉਹ ਇੰਦਰਜੀਤ ਨੂੰ ਆਪਣੇ ਨਾਲ ਹੀ ਰੱਖਦਾ ਸੀਗਾ। ਹੁਣ ਫਰਾਰ ਆਈਜੀ ਫਰਾਰ ਆ, ਭਗੌੜਾ ਉਹਨੂੰ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ। ਜ਼ਮਾਨਤ ਮਿਲਣ ਤੋਂ ਬਾਅਦ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਵੀ ਹੋ ਗਿਆ। ਸ਼ਾਮਲ ਹੋਣ ਤੋਂ ਬਾਅਦ ਜਦੋਂ ਜ਼ਮਾਨਤ ਫੇਰ ਖਾਰਜ ਹੋ ਗਈ, ਫੇਰ ਅੱਜ ਤੱਕ ਨਹੀਂ ਲੱਭਿਆ। ਸੋ ਐਸੇ ਵੀ ਲੋਕ ਨੇ। ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਹੀ ਨਹੀਂ ਲੱਭ ਰਹੇ, ਜਦਕਿ ਪੁਲਿਸ ਦਾ ਕੰਮ ਤਾਂ ਭਗੌੜਿਆਂ ਨੂੰ ਲੱਭਣਾ ਹੁੰਦਾ ਨਾ। ਹੁਣ ਪੁਲਿਸ ਭਗੌੜਾ। ਇੱਥੇ ਤਾਂ ਅਜਿਹੇ ਮਾਮਲੇ ਵੀ ਤੁਹਾਨੂੰ ਕਿਸੇ ਦਿਨ ਦੱਸਾਂਗੇ ਕਿ ਜਿਹੜੇ ਮਾਮਲੇ ਦੇ ਵਿੱਚ ਕੋਈ ਬੰਦਾ ਭਗੌੜਾ ਸੀ, ਪੁਲਿਸ ਉਹਨੂੰ ਫੈਸਿਲੀਟੇਟ ਕਰਦੀ ਰਹੀ। ਇੱਕ ਵਾਰੀ ਤਾਂ ਭਗੌੜੇ ਬੰਦੇ ਨੇ ਗਣਤੰਤਰ ਦਿਵਸ ਦੇ ਮੌਕੇ ਝੰਡਾ ਤੱਕ ਲਹਿਰਾਤਾ ਤੇ ਪੁਲਿਸ ਰਿਕਾਰਡ ਦੇ ਵਿੱਚ ਭਗੌੜਾ ਸੀ, ਜਦਕਿ ਪੁਲਿਸ ਵਾਲੇ ਉਹਦੇ ਨਾਲ ਸਿਕਿਉਰਿਟੀ ਗਾਰਡ ਸੀਗੇ। ਅਮਨ ਸਕੋਡਾ ਦੀਆਂ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ ਸਾਰਿਆਂ ਨੇ। ਅਮਨ ਸਕੋਡਾ ਭਗੌੜਾ ਸੀ ਪੁਲਿਸ ਮਾਮਲਿਆਂ ਦੇ ਵਿੱਚ, ਜਦਕਿ ਪੁਲਿਸ ਦਾ ਹੀ ਇੱਕ ਡੀਐਸਪੀ ਉਹਦੀ ਗੱਡੀ ਚਲਾਉਂਦਾ ਲੋਕਾਂ ਨੇ ਕਈ ਵਾਰੀ ਦੇਖਿਆ। ਹੁਣ ਤੁਸੀਂ ਕਮਾਲ ਦਾ ਇਹ ਮੁਰਾਲ ਆ ਸਾਡੇ ਮਹਿਕਮਿਆਂ ਦਾ, ਕਮਾਲ ਦੀ ਗੱਲ ਹੈ। ਪੰਜਾਬ ਪੁਲਿਸ ਤੋਂ ਕਈ ਸੱਜਣ ਇੱਥੇ ਵੀ ਆਏ ਹੋਏ ਨੇ, ਕੈਲੀਫੋਰਨੀਆ ਵੀ ਰਹਿੰਦੇ ਨੇ। ਉਹ ਗਾਹੇ ਬਗਾਹੇ ਕਦੇ ਮੈਸੇਂਜਰ ਦੇ ਰਾਹੀਂ, ਕਦੇ ਕਿਵੇਂ ਨਾ ਕਿਵੇਂ ਇਹੋ ਜਿਹੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ। ਸੋ ਪਰ ਉਹ
ਕਈ ਬੰਦੇ ਨਹੀਂ ਆਪਦੇ ਐਥਿਕਸ ਨਾਲ ਸਮਝੌਤਾ ਕਰਦੇ, ਪਰ ਇਹ ਦੇਖੋ ਕਿ ਜਿਨ੍ਹਾਂ ਲੋਕਾਂ ਦੀ ਡਿਊਟੀ ਹੈ ਨਸ਼ਾ ਰੋਕਣਾ, ਜਿਨ੍ਹਾਂ ਲੋਕਾਂ ਦਾ ਫਰਜ਼ ਹੈ, ਜਿਨ੍ਹਾਂ ਲੋਕਾਂ ਨੂੰ ਤਨਖਾਹ ਹੀ ਇਸ ਕਰਕੇ ਮਿਲਦੀ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਕਾਬੂ ਪਾਉਣਾ ਹੈ, ਜਿਨ੍ਹਾਂ ਲੋਕਾਂ ਨੂੰ ਭਰਤੀ ਇਸ ਕਰਕੇ ਕੀਤਾ ਜਾਂਦਾ ਕਿ ਤੁਹਾਡੀ ਜ਼ਿੰਮੇਵਾਰੀ ਲੋਕਾਂ ਦੇ ਧੀਆਂ ਪੁੱਤ ਬਚਾਉਣ ਦੀ ਹੈ, ਤੇ ਜੇਕਰ ਉਹੀ ਬੰਦੇ ਨਸ਼ਾ ਤਸਕਰੀ ਕਰਨਗੇ, ਜੇਕਰ ਉਹੀ ਬੰਦੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਏ ਜਾਣਗੇ, ਤਾਂ ਤੁਸੀਂ ਦੇਖੋ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਊਗੀ ਤਾਂ ਖੇਤ ਦਾ ਬਣੂਗਾ ਕੀ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਗੱਲ ਕਰਦੇ ਹਾਂ ਲਾਲਜੀਤ ਸਿੰਘ ਭੁੱਲਰ ਦੀ। ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਥਕ ਹਲਕਾ ਮੰਨਿਆ ਜਾਂਦਾ ਹੈ। ਤੇ ਇਸ ਬੰਦੇ ਨੇ, ਇਸ ਲੀਡਰ ਨੇ ਲੰਘੇ ਦਿਨੀ ਟਿੱਪਣੀ ਕੀਤੀ ਸੀ ਦੋ ਭਾਈਚਾਰਿਆਂ ਤੇ, ਰਾਮਗੜੀਆ ਭਾਈਚਾਰੇ ਤੇ ਸੁਨਿਆਰ ਭਾਈਚਾਰੇ ਦੇ ਉੱਤੇ। ਉਸ ਦੇ ਸਿੱਟੇ ਵਜੋਂ ਖਾਸਾ ਵਿਰੋਧ ਹੋ ਰਿਹਾ। ਇਹ ਰਾਮਗੜੀਆ ਭਾਈਚਾਰੇ ਨੇ ਤਾਂ ਇਹਨੇ ਇੱਕ ਸੰਬੋਧਨ ਦੇ ਵਿੱਚ ਕਿਹਾ ਸੀਗਾ ਕਿ ਇਹ ਹਰਮਿੰਦਰ ਗਿੱਲ ਜਿਹੜਾ ਕਾਂਗਰਸੀ ਲੀਡਰ ਹੈ, ਕਿ ਇਹਨੇ ਸ਼ਬਦ ਵਰਤੇ ਸਨ ਕਿ ਇਹ ਗੁੱਲੀ ਘੜ ਹੈ। ਤੇ ਉਹਨਾਂ ਨੇ ਲੰਘੇ ਦਿਨੀ ਇੱਕ ਰੈਲੀ ਕੀਤੀ ਸੀਐਮ ਹਾਊਸ ਤੱਕ, ਰਾਮਗੜੀਆ ਭਾਈਚਾਰੇ ਨੇ, ਤੇ ਉਹਨਾਂ ਨੇ ਗੁੱਲੀਆਂ ਘੜ ਕੇ ਮੁੱਖ ਮੰਤਰੀ ਨੂੰ ਭੇਟ ਕਰਨੀਆਂ ਚਾਹੀਆਂ ਸੀਗੀਆਂ ਕਿ ਆਹ ਚੱਕੋ, ਤੁਸੀਂ ਸਾਨੂੰ ਸੰਬੋਧਨ ਕਰਦੇ ਹੋ, ਤੁਹਾਡਾ ਮੰਤਰੀ ਸਾਨੂੰ ਸੰਬੋਧਨ ਕਰ ਰਿਹਾ, ਔਰ ਸਾਨੂੰ ਇਹ ਨਹੀਂ ਹੈ ਸੰਬੋਧਨ ਕਰ ਰਿਹਾ ਕਿ ਉਹ ਟੀਚਰ ਕਰ ਰਿਹਾ ਜਾਂ ਕਿਸੇ ਮਾਮਲੇ ਦੇ ਵਿੱਚ, ਉਹ ਸਾਡੀ ਸਗੋਂ ਤੋਹੀਨ ਕਰ ਰਿਹਾ, ਸਾਨੂੰ ਹੇਠਾਂ ਦਿਖਾ ਰਿਹਾ, ਸਾਡੀ ਇਸ ਮਾਮਲੇ ਦੇ ਵਿੱਚ ਬੇਇੱਜ਼ਤੀ ਕੀਤੀ ਗਈ ਹੈ ਔਰ ਮਿੱਥ ਕੇ ਕੀਤੀ ਗਈ ਹੈ, ਤੇ ਆ ਚੱਕੋ ਤੁਸੀਂ ਸਾਨੂੰ ਇਹਨਾਂ ਲਫ਼ਜ਼ਾਂ ਦੇ ਨਾਲ ਸੰਬੋਧਨ ਕੀਤਾ, ਤੇ ਆ ਚੱਕੋ ਅਸੀਂ ਤੁਹਾਡੇ ਕੋਲ ਹੀ ਇਸ ਤਰੀਕੇ ਦੀਆਂ ਜਿਹੜਾ ਵਿਵਸਥਾ ਕਰਕੇ ਆਏ ਹਾਂ। ਸੋ ਇਹ ਹੁੰਦਾ ਲੋਕਾਂ ਦਾ ਰਿਐਕਸ਼ਨ। ਹੁਣ ਇਹ ਲੰਘੇ ਦਿਨੀ ਗਿਆ ਸੀ ਦਰਬਾਰ ਸਾਹਿਬ ਦੇ ਵਿੱਚ, ਉੱਥੇ ਭਾਂਡੇ ਮਾਂਜਣ ਤੇ ਜੋੜੇ ਸਾਫ਼ ਕਰਨ ਦੀ ਸੇਵਾ ਕੀਤੀ। ਇਹ ਚੰਗੀ ਗੱਲ ਹੈ। ਦਰਬਾਰ ਸਾਹਿਬ ਇੱਕ ਅਕਾਦਤ ਭੇਂਟ ਕਰਨ ਵਾਲਾ ਥਾਂ ਹੈ। ਦੁਨੀਆ ਭਰ ਦੇ ਲੋਕ ਉੱਥੇ ਆਪਣੀ ਅਕਾਦਤ ਭੇਂਟ ਕਰਦੇ ਨੇ। ਦੁਨੀਆ ਭਰ ਦੇ ਹਰ ਮਜ਼ਹਬ ਦਾ, ਹਰ ਫਿਰਕੇ ਦਾ ਬੰਦਾ ਉੱਥੇ ਜਾਂਦਾ ਹੈ ਦਰਬਾਰ ਸਾਹਿਬ ਦੇ ਵਿੱਚ, ਔਰ ਸਾਰੇ ਭਾਈਚਾਰਿਆਂ ਦੇ ਵਿੱਚ ਉਸ ਮੁਕੱਦਸ ਸਥਾਨ ਦਾ ਸਤਿਕਾਰ ਹੈ, ਬਹੁਤ ਜ਼ਿਆਦਾ ਸਤਿਕਾਰ ਹੈ। ਚੰਗੀ ਗੱਲ ਆ, ਉੱਥੇ ਭਾਂਡੇ ਮਾਂਜਣ ਗਿਆ, ਜੋੜੇ ਸਾਫ਼ ਕਰਨ ਗਿਆ। ਹੁਣ ਉੱਥੇ ਦੇਖੋ ਪਬਲਿਕ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ, ਹਾਲਾਂਕਿ ਤੁਸੀਂ ਵੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੋਵੋਗੇ ਕਿ ਕੋਈ ਬੰਦਾ ਜੋੜੇ ਸਾਫ਼ ਕਰਨ ਆਇਆ ਤੇ ਉਹਨੂੰ ਸਵਾਲ ਕਰ ਲਓ, ਲੀਡਰ ਨੂੰ ਘੇਰ ਲਓ। ਪਰ ਉੱਥੇ ਜਦੋਂ ਇਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸੀਗੇ, ਤਾਂ ਇੱਕ ਸ਼ਰਧਾਲੂ ਨੌਜਵਾਨ ਨੇ ਉਹਨਾਂ ਕੋਲੋਂ ਨਸ਼ੇ ਖਤਮ ਕਰਨ ਦੇ ਵਿੱਚ ਅਸਫਲ ਰਹਿਣ ਬਾਰੇ ਸਵਾਲ ਕੀਤਾ। ਕੈਬਨਿਟ ਮੰਤਰੀ ਉਹਦੀ ਗੱਲ ਸੁਣੇ ਬਿਨਾਂ ਹੀ ਅਗਾਂਹ ਚਲੇ ਗਏ। ਇਹ ਨੌਜਵਾਨ ਆਖ ਰਿਹਾ ਸੀਗਾ ਕਿ ਆਪ ਸਰਕਾਰ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦਾ ਟੀਚਾ ਲੈ ਕੇ ਸੱਤਾ ਦੇ ਵਿੱਚ ਆਈ ਸੀ, ਪਰ ਉਹ ਨਸ਼ਿਆਂ ਦੇ ਰੁਝਾਨ ਨੂੰ ਖਤਮ ਕਰਨ ਦੇ ਵਿੱਚ ਅਸਫਲ ਰਹੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਉਹ ਖੁਦ ਵੀ ਨਸ਼ਿਆਂ ਦੇ ਰੁਝਾਨ ਖਤਮ ਹੋਣ ਦੇ ਹੱਕ ਦੇ ਵਿੱਚ ਨੇ। ਉਹਨਾਂ ਨੇ ਕਿਹਾ ਕਿ ਸੰਬੰਧਿਤ ਨੌਜਵਾਨ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ, ਸਗੋਂ ਇਸ ਮਾਮਲੇ ਦੇ ਵਿੱਚ ਗੱਲ ਕੀਤੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਕੋਈ ਵੀ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਫੜਿਆ ਜਾਵੇ ਤਾਂ ਉਸ ਦੀ ਗਵਾਹੀ ਦੇਣ ਜਾਂ ਉਹਦਾ ਸਮਰਥਨ ਨਾ ਕੀਤਾ ਜਾਵੇ। ਪਿਛਲੇ ਦਿਨੀ ਦੋ ਬਰਾਦਰੀਆਂ ਬਾਰੇ ਬੋਲੇ ਅਪਸ਼ਬਦਾਂ ਸੰਬੰਧੀ ਉਹਨਾਂ ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਆਪਣੀ ਭੁੱਲ ਬਖਸ਼ਾਉਣ ਆਏ ਨੇ। ਉਹਨਾਂ ਨੇ ਕਿਹਾ ਕਿ ਉਸ ਵੇਲੇ ਗਲਤੀ ਦੇ ਨਾਲ ਮੂੰਹੋਂ ਅਜਿਹੇ ਅਪਸ਼ਬਦ ਨਿਕਲ ਗਏ ਸਨ। ਆਪ ਦੇ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਰਕਾਰ ਦੀ ਕਾਰਜਪ੍ਰਣਾਲੀ ਤੇ ਉਠਾਈ ਜਾ ਰਹੀ ਉਂਗਲ ਬਾਰੇ ਪੁੱਛੇ ਜਾਣ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਟਾਲਾ ਵੱਟਣਾ ਬਿਹਤਰ ਸਮਝਿਆ। ਉਹਨਾਂ ਨੂੰ ਪਤਾ ਹੀ ਨਹੀਂ ਸੀ ਮੈਂ ਕਵਾਂ ਕੀ, ਕਿਉਂਕਿ ਪਤਾ ਤਾਂ ਹੋਵੇ ਨਾ ਜੇਕਰ ਸਰਕਾਰ ਦੇ ਵਿੱਚ ਕੰਮ ਕਰਨ ਦੀ ਖੁਦਮੁਖਤਿਆਰੀ ਹੋਵੇ, ਆਜ਼ਾਦੀ ਹੋਵੇ ਆਪਣੇ ਸ਼ਬਦ ਪ੍ਰਗਟਾਉਣ ਦੀ। ਹੁਣ ਦੇਖੋ, ਸਿਆਸੀ ਦੂਸ਼ਣਬਾਜ਼ੀ ਕਰਨੀ ਤਾਂ ਉਹਦੀ ਆਜ਼ਾਦੀ ਹੈ। ਕਿਸੇ ਭਾਈਚਾਰੇ ਦਾ ਤਿਰਸਕਾਰ ਕਰਨਾ, ਉਹਨੂੰ ਬੇਇੱਜ਼ਤ ਕਰਨਾ, ਉਹਦੇ ਪ੍ਰਤੀ ਘਟੀਆ ਸ਼ਬਦਾਵਲੀ ਵਰਤਣੀ ਹੈ, ਉਹ ਤਾਂ ਆਜ਼ਾਦੀ ਹੈ। ਪਰ ਜੇਕਰ ਸਰਕਾਰ ਦੇ ਹੀ ਕਿਸੇ ਮਾਮਲੇ ਤੇ ਪ੍ਰਤੀਕਿਰਿਆ ਦੇਣੀ ਹੈ, ਟਿੱਪਣੀ ਕਰਨੀ ਹੈ, ਉਹਦੀ ਆਜ਼ਾਦੀ ਨਹੀਂ ਹੈ। ਮੈਂ ਦੋ ਮਿਸਾਲਾਂ ਹਰ ਵਾਰ ਦਿੰਦਾ ਹੁੰਦਾ ਜਦੋਂ ਸਰਕਾਰ ਦੇ ਮੰਤਰੀਆਂ ਦੀ ਗੱਲ ਚੱਲਦੀ ਹੈ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਰਾਣਿਆਂ ਦੇ ਮੰਤਰੀ ਕੋਈ ਬਾਹਲੇ ਆਜ਼ਾਦ ਹੁੰਦੇ ਸੀਗੇ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜ਼ਰੂਰਤ ਨਹੀਂ ਸੀ ਕਿਸੇ ਦੀ ਕਿ ਸੁਖਬੀਰ ਬਾਦਲ ਦੀ ਮਰਜ਼ੀ ਤੋਂ ਬਿਨਾਂ, ਵਿਕਰਮ ਮਜੀਠੀਆ ਦੀ ਮਰਜ਼ੀ ਤੋਂ ਬਿਨਾਂ, ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ, ਹਰਸਿਮਰਤ ਬਾਦਲ ਦੀ ਮਰਜ਼ੀ ਤੋਂ ਬਿਨਾਂ ਕੋਈ ਟਿੱਪਣੀ ਕਰ ਦੇਵੇ। ਕਿਸੇ ਵਿਧਾਇਕ ਐਮਐਲਏ ਦੀ ਜ਼ਰੂਰਤ ਨਹੀਂ ਸੀ। ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਦੇ ਕਿਸੇ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਹਰ ਜਾ ਕੇ ਕੋਈ ਟਿੱਪਣੀ ਕੀਤੀ ਹੋਵੇ, ਜਾਂ ਆਜ਼ਾਦਾਨਾ ਤੌਰ ਤੇ, ਜਾਂ ਉਹਦੀ ਟਿੱਪਣੀ ਦੇ ਵਿੱਚੋਂ ਇਹ ਝਲਕਦਾ ਹੋਵੇ ਕਿ ਸਰਕਾਰ ਦੇ ਬਾਰੇ ਇਹ ਸਹੀ ਗੱਲ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਮਾਦਾ ਰੱਖਦਾ? ਨਹੀਂ, ਬਿਲਕੁਲ ਨਹੀਂ। ਭਾਜਪਾ ਦੇ ਵਿੱਚ ਤੁਹਾਨੂੰ ਲੱਗਦਾ ਕਦੇ ਟਿਕਟਾਂ ਵੰਡੀਆਂ ਨੇ ਜਿਨ੍ਹਾਂ ਨੇ ਛਿੱਤਰ ਖਾਧੇ ਕਿਸਾਨਾਂ ਤੋਂ, ਜਿਨ੍ਹਾਂ ਨੂੰ ਭਜਾਇਆ ਕਿਸਾਨਾਂ ਨੇ, ਕਦੇ ਮੰਡੀਆਂ ਦੇ ਵਿੱਚੋਂ, ਕਦੇ ਰੇਲੀਆਂ ਦੇ ਵਿੱਚੋਂ, ਕਦੇ ਖੇਤਾਂ ਦੇ ਵਿੱਚੋਂ, ਕਦੇ ਜਨਤਕ ਸਥਾਨਾਂ ਦੇ ਵਿੱਚੋਂ, ਥਾਵਾਂ ਦੇ ਵਿੱਚੋਂ ਭਜਾਇਆ? ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਅਗਲਿਆਂ ਨੇ ਦਲ ਬਦਲੂ ਲੋਕਾਂ ਨੂੰ ਟਿਕਟਾਂ ਦਿੱਤੀਆਂ ਔਰ ਉਹਨਾਂ ਦੇ ਸਿਰ ਤੇ ਬਿਠਾਏ ਜਿਹੜੇ ਦਹਾਕਿਆਂ ਤੋਂ ਛਿੱਤਰ ਖਾ ਰਹੇ ਨੇ ਲੋਕਾਂ ਤੋਂ, ਦਹਾਕਿਆਂ ਤੋਂ ਸੋਸ਼ਲ ਮੀਡੀਆ ਤੇ ਗਾਲਾਂ ਖਾ ਰਹੇ ਨੇ,
ਪਰ ਉਹਨਾਂ ਨੇ ਸੀ ਕੀਤੀ, ਨਹੀਂ ਕੀਤੀ, ਕਿਉਂਕਿ ਆਜ਼ਾਦੀ ਨਹੀਂ ਹੈ। ਕਿਉਂਕਿ ਗੱਲ ਰੱਖਣ ਦੀ ਇੰਨੀ ਤੁਹਾਡੇ 'ਚ ਜ਼ੁਰਤ ਹੀ ਨਹੀਂ ਛੱਡਦੇ ਉਹ ਲੋਕ ਕਿ ਤੁਸੀਂ ਆਪਣੀ ਗੱਲ ਕਰ ਸਕੋ। ਸੇਮ ਹਾਲਾਤ ਇੱਥੇ ਨੇ, ਕੋਈ ਬਹੁਤੇ ਵੱਖਰੇ ਨਹੀਂਗੇ। ਕਹਿਣ ਤੋਂ ਭਾਵ ਇਹ ਹੈ ਕਿ ਇੰਟਰਨਲ ਡੈਮੋਕ੍ਰੇਸੀ, ਇਹ ਡੈਮੋਕ੍ਰੇਸੀ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਨੂੰ ਇੰਟਰਨਲ ਡੈਮੋਕ੍ਰੇਸੀ ਲਈ ਜੱਦੋਜਹਿਦ ਕਰਨੀ ਪੈ ਰਹੀ ਹੈ, ਪਰ ਕਿਸੇ ਵੀ ਥਾਂ ਤੇ ਕਿਸੇ ਵੀ ਭਾਈਚਾਰੇ ਦਾ ਤਿਰਸਕਾਰ ਕਰਨਾ, ਬੇਇੱਜ਼ਤ ਕਰਨਾ, ਉਹਨੂੰ ਘਟੀਆ ਸ਼ਬਦਾਵਲੀ ਨਾਲ ਸੰਬੋਧਨ ਕਰਨਾ ਮਾੜੀ ਗੱਲ ਹੈ। ਔਰ ਕਿਸੇ ਵੀ ਮੁਕੱਦਸ ਸਥਾਨ ਤੇ ਜਾ ਕੇ ਇਸ ਤਰ੍ਹਾਂ ਕਿਸੇ ਜਨਤਕ ਨੁਮਾਇੰਦੇ ਦਾ ਘਿਰਾਓ ਵੀ ਕਰਨਾ ਵੀ ਉਹ ਵੀ ਗੱਲ ਠੀਕ ਨਹੀਂ ਹੈ। ਇਹਦੇ ਨਾਲ ਜਿਹੜੀ ਉੱਥੇ ਆਸਥਾ ਦੇ ਨਾਲ ਲੋਕ ਆਉਂਦੇ ਨੇ, ਉਹਨਾਂ ਦੀ ਆਸਥਾ ਵੀ ਜਿਹੜੀ ਆ ਉਹ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ।